ਤੇ ਇੱਕ ਨਵਾਂ ਕੰਮ ਪਿਆ ਵਾ ਮੈਂ ਤੁਹਾਨੂੰ ਘਰ ਜਾ ਕੇ ਦਿਖਾਊਂਗਾ ਵੀ ਕੰਮ ਕੀ ਪਿਆ। ਸੀਟ ਨੰਬਰ ਕੋਨੀ ਸੀਗਾ ਨੀ ਵਾਲੀ ਉਹ ਲਿਖਿਆ ਰਾਸ਼ਨ ਨਾਮ 16 ਸਾਲਾਂ ਬਾਅਦ ਵੜਿਆ 2008 ਚ ਪੜ੍ਹਦਾ ਸੀ ਉਦੋਂ ਆਉਂਦਾ ਸੀ ਅੱਡੇ 'ਚ ਡੇਲੀ। ਜਦੋਂ ਗੱਡੀ ਤੁਰ ਪਈ ਨਾ ਤੇ ਮੈਂ ਕਿਹਾ ਚੱਲ ਵੀ ਨਾ ਹੁਣ ਖੇੜੀਆਂ ਜਿਹੜੀਆਂ ਪੈਰਾਂ 'ਚ ਲਾ ਦੇਵਾਂ। ਜੋ ਖੇੜੀਆਂ ਨਾਲ ਦੇਖਿਆ ਖੇੜੀ ਹੈ ਹੀ ਨਹੀਂ ਸੀ ਪੈਰਾਂ 'ਚ। अस्सलाम वालेकुम ਕੀ ਹਾਲ ਹੈ ਮੇਰੇ ਵੀਰਾਂ ਦਾ। ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ। ਸਟਾਰਟ ਕਰਦੇ ਹਾਂ ਅੱਜ ਦਾ ਨਵਾਂ ਵਲੌਗ। ਸਾਡੀ ਹੈ ਅੱਜ ਘਰ ਨੂੰ ਵਾਪਸੀ ਤੇ ਮੈਂ ਅੱਡੇ ਫੋਨ ਕੀਤਾ ਸੀਗਾ ਹੁਣ ਉਹ ਕਹਿੰਦੇ ਵੀ 10:30 ਟਾਈਮ ਜਾਏਗਾ। ਉਸ ਤੋਂ ਬਾਅਦ ਹੈਗਾ 12:30 ਦਾ। ਫਿਰ ਕੋਸ਼ਿਸ਼ ਕਰਾਂਗੇ 10:30 ਵਾਲੇ ਟਾਈਮ 'ਤੇ ਚੜ੍ਹ ਜਾਈਏ ਅਤੇ ਅਸੀਂ ਨਾ ਟਾਈਮ ਘਰ ਪਹੁੰਚ ਜਾਵਾਂਗੇ। ਜੇ 12:30 ਵਾਲੇ 'ਤੇ ਗਿਆ ਨਾ ਸ਼ਾਇਦ ਸਾਨੂੰ ਮਗਰੋਂ ਤੋਂ ਬਾਅਦ ਦਾ ਟਾਈਮ ਹੋ ਜਾਵੇ ਘਰ ਜਾਂਦੇ ਨੂੰ ਜਾਂ ਰਾਤ ਹੋ ਜਾਵੇ। ਪੌਣੇ 10 ਹੁੰਦੇ ਪਏ ਅਸੀਂ ਨਾ ਹਜੇ ਨਾਸ਼ਤਾ ਕਰਨਾ। ਨਾਸ਼ਤਾ ਕਰਕੇ ਨਾ ਫਿਰ ਤੋਂ ਨਿਕਲਾਂਗੇ। ਜਿਹੜੀ ਸਾਡੀ ਅੱਜ ਰੂਟੀਨ ਬਣੇਗੀ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਸਵੇਰੇ ਅਸੀਂ ਪਿੰਡ ਵਿੱਚ ਨਾ ਅਸੀਂ ਨਾਸ਼ਤਾ ਸਵੇਰੇ ਮਰਬਿਓਂ ਆ ਕੇ ਨਾ 6:30 ਵਜੇ ਤੱਕ ਨਾ ਕਰ ਲਈਦਾ। ਇੱਥੇ ਨਾ 10:30 ਇੱਥੇ ਨਾ 10 ਵਜੇ ਪਏ ਪਰ ਹਜੇ ਤੱਕ ਨਾਸ਼ਤਾ ਨਹੀਂ ਹੋਇਆ। ਸ਼ਹਿਰ ਇੱਦਾਂ ਹੀ ਆ। उधर ही ले जाओ इधर गड्डी आ गई ना फ्लोर ठीक है ना जब मैं चढ़ जाता बस ठीक है। और सामने लगी गड्डी समान रखना नहीं आनी ਸਰਗੋਦੇ ਅਸੀਂ ਪਹੁੰਚੇ ਹਾਂ। ਜਿੰਨੀ ਜਲਦੀ ਉੱਥੇ ਨਿਕਲੇ ਨਾ ਤੇ ਇੱਕ ਨਵਾਂ ਕੰਮ ਪਿਆ ਵਾ ਮੈਂ ਤੁਹਾਨੂੰ ਘਰ ਜਾ ਕੇ ਦਿਖਾਊਂਗਾ ਵੀ ਕੰਮ ਕੀ ਪਿਆ। ਸਾਡੀ ਇੱਕ ਚੀਜ਼ ਉੱਥੇ ਰਹਿ ਗਈ ਹੈ। ਬਾਹਰ ਪੜ੍ਹਦੇ ਹਾਂ। ਬੜੀ ਪਿਆਸ ਲੱਗੀ ਹੋਈ ਹੈ। ਇੱਥੋਂ ਪੀਂਦੇ ਹਾਂ ਪਾਣੀ। ਸਰਗੋਦਾ ਦਾ ਪਾਣੀ ਉੱਦਾਂ ਦਾ ਬੜਾ ਨਮਕੀਨ ਹੁੰਦਾ ਪਰ ਕੂਲਰ 'ਚ ਪਾਣੀ ਦੂਜਾ ਹੋਣਾ ਫਿਲਟਰ ਵਾਲਾ। ਸਮਾਂ ਕੱਢੋ ਛਾਪਰ ਵੱਡਾ ਇਹ ਸੀਟ ਨੰਬਰ ਹੈ। ਸੀਟ ਨੰਬਰ ਕੋਨੀ ਸੀਗਾ ਨੀ ਵਾਲੀ ਉਹ ਲਿਖਿਆ ਰਾਸ਼ਨ ਨਾਮ ਰਕਸ਼ਾ ਮਿਲ ਗਿਆ ਸਾਨੂੰ ਇੱਥੋਂ ਟਾਈਮੋ ਟਾਈਮ। ਤਾਰਕ ਅੱਜ ਨਾ ਮੈਂ 16 ਸਾਲਾਂ ਬਾਅਦ ਮੀਆਂ ਵਾਲੀ ਅੱਡੇ 'ਚ ਵੜਾਂ। ਉਹ ਵੀ ਗੱਡੀ ਨੇ ਜਾ ਕੇ ਲਾਇਆ ਅੱਡੇ ਵਿੱਚ। 16 ਸਾਲ ਦਿਨ ਵੀ ਤੁਸੀਂ ਆਏ ਸੀ ਕਿੱਥੇ ਅੱਡੇ ਤੇ ਜਦੋਂ ਅਸੀਂ ਛੱਡ ਕੇ ਗਏ ਤੁਹਾਨੂੰ। ਕਿਹੜੇ ਉਦੋਂ ਮੈਂ ਬਾਹਰੋਂ ਬਾਹਰ ਚੜ ਗਿਆ ਨਾ ਉਦੋਂ ਤਾਂ ਉਹ ਵੀ ਅੱਡਾ ਉਹ ਵੀ ਅੱਡਾ ਹੀ ਹੈ। ਅੱਡਾ ਥੋੜੀ ਉਹਦੇ ਰੋਡ ਤੇ ਲਾਇਆ ਤੁਸੀਂ ਮੈਨੂੰ ਵੀ ਅੱਡੇ ਦੇ ਵਿੱਚ ਉਰੇ ਨਹੀਂ। 16 ਸਾਲਾਂ ਬਾਅਦ ਵੜਿਆ 2008 ਚ ਪੜ੍ਹਦਾ ਸੀ ਉਦੋਂ ਆਉਂਦਾ ਸੀ ਅੱਡੇ 'ਚ ਡੇਲੀ। ਹਾਂ ਰਿਕਾਰਡ ਟੁੱਟ ਗਿਆ। ਬੜਾ ਚੇਂਜ ਹੋਇਆ ਹੈ ਯਾਰ ਅੰਦਰੋਂ। ਹੁੰਦਾ ਪਿਆ ਸੀ ਰੋਕ ਤਾਂ ਹੈ ਰੋਕ ਤਾਂ ਆਇਆ ਨਵਾਂ ਕਿੰਨੇ ਬਣਦਾ ਪਿਆ ਸੀ ਪਹਿਲਾਂ ਹਨਾ। ਸਾਰਾ
ਹਾਂਜੀ ਅਲਹਮਦੁਲਿਲਾ ਅਸੀਂ ਮਗਰਬ ਦੀ ਨਮਾਜ਼ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਘਰ ਪਹੁੰਚ ਗਏ ਸੀਗੇ ਤੇ ਆ ਕੇ ਨਾ ਫਿਰ ਘਰ ਕੱਪੜਾ ਖੋਲ੍ਹਿਆ, ਸਾਰਾ ਕੱਪੜਾ ਖੋਲ੍ਹ ਕੇ ਨਾ ਦਿਖਾਇਆ ਰੇਟ ਸ਼ੇਟ ਕੀ ਲੱਗਿਆ ਸਾਰਾ ਇਹਦਾ। ਸਾਡਾ ਨਾ ਫਸਟ ਟਾਈਮ ਤਜਰਬਾ ਸੀਗਾ ਫੈਸਲਾਬਾਦ ਜਾ ਕੇ ਕੱਪੜਾ ਲਿਆਉਣ ਦਾ ਤੇ ਬੜਾ ਅੱਛਾ ਰਿਹਾ ਵਾ। ਬਾਕੀ ਹੁਣ ਇਨਸ਼ਾਅੱਲਾ ਨੈਕਸਟ ਟਾਈਮ ਜਿਹੜਾ ਨਾ ਤੇ ਹੋਰ ਵੀ ਜ਼ਿਆਦਾ ਲੈ ਕੇ ਆਵਾਂਗੇ ਫਿਰ। ਹੁਣ ਸਾਨੂੰ ਨਾ ਪਤਾ ਲੱਗ ਗਿਆ ਵੀ ਕੰਮ ਜਿਹੜਾ ਔਖਾ ਕੋਈ ਨਹੀਂ ਹੈਗਾ, ਕੰਮ ਠੀਕ ਆ, ਸੌਖਾ ਇਹ ਕਰ ਲਾਂਗੇ ਇਨਸ਼ਾਅੱਲਾ। ਬਾਕੀ ਜਦੋਂ ਅਸੀਂ ਫੈਸਲਾਬਾਦ ਤੋਂ ਨਿਕਲੇ ਨਾ ਇੰਨੀ ਜ਼ਿਆਦਾ ਜਲਦੀ ਸੀ ਨਾ ਸਾਨੂੰ, ਕਿਉਂਕਿ ਗੱਡੀ ਦਾ ਟਾਈਮ ਔਖਾ ਥੋੜ੍ਹਾ ਰਹਿ ਗਿਆ ਸੀ, ਸਿਰਫ 5 ਮਿੰਟ ਰਹਿੰਦੇ ਸੀ ਗੱਡੀ ਚੱਲਣ ਦੇ ਵਿੱਚ। ਜਦੋਂ ਅਸੀਂ ਘਰੋਂ ਤੁਰੇ ਹਾਂ ਉੱਥੋਂ ਅੱਡੇ ਆਏ, ਅੱਡੇ ਆ ਕੇ ਗੱਡੀ ਨਿਕਲਣ ਲੱਗੀ ਸੀ, ਗੱਡੀ ਵਿੱਚ ਬੈਠੇ ਹਾਂ, ਆਖਰੀ ਸਾਨੂੰ ਸੀਟ ਮਿਲੀ। ਜਦੋਂ ਗੱਡੀ ਤੁਰ ਪਈ ਨਾ ਤੇ ਮੈਂ ਕਿਹਾ ਚੱਲ ਵੀ ਨਾ ਹੁਣ ਖੇੜੀਆਂ ਜਿਹੜੀਆਂ ਪੈਰਾਂ 'ਚ ਲਾ ਦੇਵਾਂ। ਜੋ ਖੇੜੀਆਂ ਨਾਲ ਦੇਖਿਆ ਖੇੜੀ ਹੈ ਹੀ ਨਹੀਂ ਸੀ ਪੈਰਾਂ ਵਿੱਚ ਪਾਈ ਹੋਈ ਸੀ ਹਵਾਈ ਚੱਪਲ। ਫਿਰ ਮੈਂ ਨਾ ਦੱਸਿਆ ਨਹੀਂ ਕਿਸੇ ਨੂੰ, ਮੈਂ ਕਿਹਾ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ। ਫਿਰ ਜਦੋਂ ਰਾਹ ਦੇ ਵਿੱਚ ਆ ਕੇ ਨਾ ਫਿਰ ਮੈਂ ਫੋਨ ਕੀਤਾ ਭਾਈ ਮੁਸ਼ਤਾਕ ਉਹਨਾਂ ਨੂੰ, ਮੈਂ ਕਿਹਾ ਮੇਰੀ ਖੇੜੀ ਨਾ ਉੱਥੇ ਰਹਿ ਗਈ। ਕਹਿੰਦਾ ਚੱਲ ਕੋਈ ਨਹੀਂ ਖੈਰ ਆ, ਇਸ ਈਦ 'ਤੇ ਆਵਾਂਗੇ ਫਿਰ ਲਿਆਵਾਂਗੇ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ, ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।